ਰਿਵਿਊਜ਼ ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਗੱਲਬਾਤ ਨੂੰ ਅਸੀਂ ਅੱਗੇ ਤੋਰਦੇ ਹਾਂ। ਜਿਵੇਂ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ, ਅੱਜ 15 ਤਰੀਕ ਹੈ ਤੇ ਜਿਹੜੀ ਬੀਤੀ ਕੱਲ ਸੀ 14 ਅਪ੍ਰੈਲ ਦਾ ਦਿਨ ਸੀ ਤੇ ਲੰਘੀ ਕੱਲ ਡਾਕਟਰ B.R. ਅੰਬੇਦਕਰ ਦੀ ਬਰਥ ਐਨੀਵਰਸਰੀ ਸੀ। ਉਹਨਾਂ ਦਾ ਜਿਹੜਾ ਬਰਥ ਐਨੀਵਰਸਰੀ ਦਾ ਦਿਹਾੜਾ ਸੀ, ਇਹ ਦੁਨੀਆ ਭਰ ਦੇ ਵਿੱਚ ਖਾਸ ਤੌਰ ਤੇ ਦਲਿਤ ਭਾਈਚਾਰੇ ਵੱਲੋਂ ਮਨਾਇਆ ਗਿਆ। ਸੋ ਜਿੱਥੇ ਅਸੀਂ ਇਸ ਸੈਗਮੈਂਟ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇ ਜਿਹੜੇ ਫੁੱਲ ਨੇ ਉਹ ਭੇਟ ਕਰਦੇ ਹਾਂ, ਨਾਲ ਹੀ ਨਾਲ ਉਹਨਾਂ ਨੂੰ ਯਾਦ ਕਰਦੇ ਹਾਂ, ਟ੍ਰਿਬਿਊਟ ਦਿੰਦੇ ਹਾਂ। ਡਾਕਟਰ B.R. ਅੰਬੇਦਕਰ ਉਹ ਸ਼ਖਸੀਅਤ ਨੇ ਕਿ ਜਿਨ੍ਹਾਂ ਨੇ ਭਾਰਤ ਦੇ ਵਿੱਚ ਇੱਕ ਇੰਟਲੈਕਟ ਦੇ ਤੌਰ ਤੇ ਜਾਂ ਓਵਰਆਲ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਇੱਕ ਰੋਸ਼ਨ ਦਿਮਾਗ ਵਜੋਂ ਆਪਣੀ ਥਾਂ ਬਣਾਈ ਹੈ। ਸੋ ਉਹਨਾਂ ਦਾ ਜਿਹੜਾ ਨਾਮ ਹੈ, ਖਾਸ ਤੌਰ ਤੇ ਦਲਿਤ ਭਾਈਚਾਰੇ ਨਾਲ ਜਦੋਂ ਅਸੀਂ ਜੋੜ ਕੇ ਦੇਖਦੇ ਹਾਂ ਜਾਂ ਓਵਰਆਲ ਅਸੀਂ ਭਾਰਤ ਦੇ ਸੰਵਿਧਾਨ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੀ ਜਿਹੜੀ ਸੰਵਿਧਾਨ ਘਾੜੂ ਅਸੈਂਬਲੀ ਸੀ ਉਹਨੂੰ ਉਹ ਹੈਡ ਕਰਦੇ ਸੀ, ਉਹਨੂੰ ਲੀਡ ਕਰਦੇ ਸੀ। ਸੋ ਬਹੁਤ ਵੱਡਾ ਯੋਗਦਾਨ ਹੈ ਡਾਕਟਰ B.R. ਅੰਬੇਦਕਰ ਦਾ। ਪਰ ਜਿੱਥੇ ਦੂਜੇ ਪਾਸੇ ਅਸੀਂ ਅੱਜ ਦੇ ਹਾਲਾਤਾਂ ਬਾਬਤ ਦੇਖ ਰਹੇ ਹਾਂ ਤੇ ਉਹਨਾਂ ਦੇ ਗ੍ਰੈਂਡਸਨ ਨੇ ਆਨੰਦ, ਉਹਨਾਂ ਦਾ ਨਾਮ ਹੈ ਆਨੰਦ ਤੇਲ ਤੁੰਬੜੇ, ਤੇ ਗੌਤਮ ਨਵਲਖਾ ਇੱਕ ਹੋਰ ਐਕਟਿਵਿਸਟ ਹੈਗੇ ਆ ਜਿਨ੍ਹਾਂ ਨੇ ਬੀਤੀ ਕੱਲ NIA ਦੇ ਸਾਹਮਣੇ ਆਤਮ ਸਮਰਪਣ ਕੀਤਾ। ਹੁਣ ਜੇ ਹਿੰਦੂਤਵਾਦ ਦੀ ਆਈਡੀਓਲੋਜੀ ਦਾ ਦੇਖਣਾ ਹੋਵੇ ਤਾਂ ਉਹਨਾਂ ਵੱਲੋਂ ਕਿਵੇਂ ਸਿੱਖਾਂ ਤੇ ਮੁਸਲਮਾਨਾਂ ਦੇ ਨਾਲ ਨਾਲ ਦਲਿਤਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ, ਜਿਹੜੀ ਵਿਰੋਧ ਦੀ ਡਾਇਸੈਂਟ ਦੀ ਆਵਾਜ਼ ਹੈ ਉਹਨਾਂ ਤੇ ਵੀ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਹ ਇਸ ਗੱਲ ਦੀ ਇੱਕ ਪ੍ਰਾਈਮ ਐਗਜ਼ਾਮਪਲ ਹੈ ਕਿ ਡਾਕਟਰ B.R. ਅੰਬੇਦਕਰ ਦੇ ਗ੍ਰੈਂਡਸਨ ਹੋਣ ਤੇ ਨਾਲ ਉਹਨਾਂ ਦੇ ਹੋਰ ਐਕਟਿਵਿਸਟ ਦੇ ਉੱਤੇ ਜਿਹੜੇ ਕੇਸ ਦਰਜ ਕੀਤੇ ਗਏ ਨੇ ਤੇ ਉਹਨਾਂ ਮਾਮਲਿਆਂ ਦੇ ਵਿੱਚ ਹੁਣ ਜਿਹੜਾ NIA ਹੈ ਉਸ ਪਾਰਟ ਨੂੰ ਲੀਡ ਕਰ ਰਹੀ ਹੈ। ਸੋ ਇਹ ਜਿਹੜਾ ਇੱਕ ਕ੍ਰੈਕਡਾਊਨ ਹੈ ਦਲਿਤਾਂ ਦੇ ਉੱਤੇ ਜਾਂ ਵਿਰੋਧ ਡਾਇਸੈਂਟ ਦੀ ਆਵਾਜ਼ ਦੇ ਉੱਤੇ ਮੀਡੀਆ ਦੇ ਉੱਤੇ, ਇਹ ਇੱਕ ਬਹੁਤ ਹੀ ਖਤਰਨਾਕ ਟ੍ਰੈਂਡ ਹੈ ਡੈਮੋਕ੍ਰੇਸੀ ਦੇ ਲਈ ਜਾਂ ਅਦਰਵਾਈਜ਼ ਜਦੋਂ ਅਸੀਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਤੇ ਦਲਿਤਾਂ ਤੇ ਹੋ ਰਹੇ ਤਸ਼ੱਦਦ ਦੀ ਗੱਲ ਕਰਦੇ ਹਾਂ। ਡਾਕਟਰ ਸਾਹਿਬ, ਜਿਹੜੀ ਇਹ ਡਿਵੈਲਪਮੈਂਟ ਹੋਈ ਹੈ ਇਹਨੂੰ ਕੀ ਦੇਖ ਰਹੇ ਹੋ? ਇਸ ਬਾਬਤ ਇਹਦੇ ਬਿਹਾਈਂਡ ਕੀ ਚੱਲ ਰਿਹਾ? ਜਿੱਥੇ ਸਾਰੀ ਮਹਾਮਾਰੀ ਦਾ ਪ੍ਰਕੋਪ ਇਸ ਵਕਤ ਹੰਢਾ ਰਹੀ ਹੈ ਦੁਨੀਆ, ਉੱਥੇ ਭਾਰਤ ਦੇ ਵਿੱਚ ਮੋਦੀ ਸਾਹਿਬ ਨੇ ਹਾਲਾਂਕਿ ਲੋਕਡਾਊਨ ਐਕਸਟੈਂਡ ਤੇ ਕਰ ਦਿੱਤਾ ਆ, ਪਰ ਨਾਲ ਨਾਲ ਆਪਣੀ ਪਿੱਠ ਸਖਤ ਪਾ ਰਹੇ ਆ ਕਿ ਅਸੀਂ ਦੁਨੀਆ ਦੇ ਵਿੱਚ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੰਬਰਸ ਨੇ ਉਹ ਵਧੇ ਨੇ ਤੇ ਅਸੀਂ ਉਹ ਨੰਬਰ ਉਸ ਹਿਸਾਬ ਦੇ ਨਾਲ ਨਹੀਂ ਵਧਣ ਦਿੱਤੇ ਤੇ ਅਸੀਂ COVID-19 ਨੂੰ ਜਿਹੜਾ ਹੈ ਕੰਟਰੋਲ ਕਰਨ ਦੇ ਵਿੱਚ ਬਹੁਤ ਹੱਦ ਤੱਕ ਕਾਮਯਾਬ ਹੋਏ ਆ। ਪਰ ਉੱਥੇ ਹੀ ਦੂਜੇ ਪਾਸੇ ਜਦੋਂ ਹਿਊਮਨ ਰਾਈਟਸ ਦੀ ਗੱਲ ਦੇਖਦੇ ਹਾਂ ਤੇ ਏਦਾਂ ਦੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ। ਸੋ ਕੀ ਕਹਿਣਾ ਚਾਹੋਗੇ ਇਸ ਬਾਬਤ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿੱਥੇ ਸਿੱਖ ਕੌਮ ਨੂੰ ਵੀ ਔਰ ਖਾਸ ਤੌਰ ਤੇ ਸਾਡੇ ਦਲਿਤ ਵੀਰ ਭੈਣਾਂ ਨੂੰ, ਹਾਲਾਂ ਮੈਨੂੰ ਇਹ ਲਫ਼ਜ਼ ਕਹਿਣ 'ਚ ਝਿਜਕ ਮਹਿਸੂਸ ਹੋ ਰਹੀ ਹੈ ਕਿਉਂਕਿ ਜਦੋਂ ਮੈਂ ਸਿੱਖਾਂ ਦੇ ਹਵਾਲੇ ਨਾਲ ਵੀ ਗੱਲ ਕਰਦਾ ਤੇ ਇੱਕ ਸਟੇਟਮੈਂਟ ਜਿਹੜੀ ਮੈਂ ਪਿਛਲੇ 30 ਸਾਲ ਤੋਂ ਰਿਪੀਟ ਕਰਦਾ ਹੈ, 6 of the Dalits, by the Dalits, for the Dalits, ਕਿਉਂਕਿ ਦਲਿਤ ਦਾ ਮਤਲਬ ਹੀ ਦਲਿਆ ਹੋਇਆ ਹੁੰਦਾ ਹੈ, ਜਿਹੜਾ ਰਿਪਰੈਸ ਹੋਏ, ਜਿਸ ਨੂੰ ਜਿਹੜਾ ਬਿਲਕੁਲ ਤੋੜਿਆ ਗਿਆ ਹੋਏ। ਇਸੇ ਲਈ ਲਫ਼ਜ਼ ਦਲੀਆ ਵੀ ਇਸ ਤੋਂ ਹੀ ਹੁੰਦਾ, ਉਹ ਕਿਸੇ ਚੀਜ਼ ਦਾ ਵੀ ਹੋ ਸਕਦਾ ਹੈ, ਓਟ ਮੀਲ ਦਾ ਵੀ ਹੁੰਦਾ ਹੈ ਔਰ ਕਣਕ ਦਾ ਵੀ ਹੁੰਦਾ। ਸੋ ਇਸ ਗੱਲ ਦਾ ਧਿਆਨ ਰਹੇ ਕਿ ਦਲਿਤ ਕੋਈ ਜ਼ਾਤ ਦਾ ਨਾਂ ਨਹੀਂ ਹੈ, ਦਲਿਤ ਰਿਪਰੈਸਡ ਔਰ ਜਿਹੜੇ ਬਿਲਕੁਲ ਤੋੜੇ ਹੋਏ ਓਪਰੈਸਡ, ਜਿਹੜੇ ਜ਼ੁਲਮ ਦਾ ਸ਼ਿਕਾਰ ਨੇ। ਸੋ ਅਸੀਂ ਕਿਉਂਕਿ ਸਾਰਾ ਸਿੱਖ ਰੈਵੋਲੂਸ਼ਨ ਹੀ ਜਿਹੜਾ ਹੈ ਉਹ ਥੱਲੜਿਆਂ ਨੂੰ, ਜਿਹਨੂੰ ਭਗਤ ਰਵਿਦਾਸ ਜੀ ਨੇ ਫਰਮਾਇਆ ਸੀ, ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਇਹ ਰੈਵੋਲੂਸ਼ਨ ਸੀ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ। ਇਹ ਰੈਵੋਲੂਸ਼ਨ ਸਿੱਖੀ ਦੇ ਨੇ ਉਹਨਾਂ ਦੇ ਹੱਥ 'ਚ ਪਾਵਰ ਦਿੱਤੀ, ਉਹਨਾਂ ਨੂੰ ਐਮਪਾਵਰ ਕੀਤਾ। ਜਿਹਨਾਂ ਪ੍ਰਥਾਏ ਅਸੀਂ ਪੜ੍ਹਦੇ ਹਾਂ ਕਿ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿੰਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਕਿ ਜਿਨ੍ਹਾਂ ਦੇ ਕੋਲ ਕਦੇ ਜਿਨ੍ਹਾਂ ਦੀ ਜ਼ਾਤ ਕੁਲ, ਕਿਉਂਕਿ ਬ੍ਰਾਹਮਣ ਨੇ ਐਸੀ ਕਲੈਵਰਲੀ ਇਹ ਕਾਸਟ ਡਿਵੀਜ਼ਨ ਇਨਸਾਨ ਨੂੰ ਇਨਸਾਨ ਨਾਲੋਂ ਤੋੜਿਆ, ਆਪ ਉਹ ਸਭ ਤੋਂ ਸਿਖਰਲੀ ਪੌੜੀ ਦੇ ਉੱਤੇ ਚੜ੍ਹ ਕੇ ਬਹਿ ਗਿਆ ਔਰ ਸ਼ੂਦਰ ਬਣਾ ਕੇ ਸਭ ਤੋਂ ਥੱਲੜੇ ਡੰਡੇ ਤੇ, ਜਿਹਨੂੰ ਕਿਹਾ ਵੀ ਤੂੰ ਤਿੰਨਾਂ ਵਰਨਾਂ ਦੀ, ਜਿਹੜੇ ਉੱਪਰਲੇ ਤਿੰਨ ਨੇ ਉਹਨਾਂ ਦੀ ਸੇਵਾ ਕਰਨਾ, ਇਹੀ ਤੇਰਾ ਧਰਮ ਹੈ ਜੀ, ਤੂੰ ਇਹਦੇ ਚੋਂ ਨਿਕਲ ਹੀ ਨਹੀਂ ਸਕਦਾ। ਸੋ ਜ਼ਾਹਿਰ ਹੈ ਕਿ ਸਿੱਖ ਰੈਵੋਲੂਸ਼ਨ ਇੱਕ ਉਸ ਧਰਤੀ ਦੇ ਉੱਤੇ
ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਮੈਂ ਕਿੱਥੇ ਖਲੋਤਾ ਹੈ, ਸਿੱਖ ਆਵਾਜ਼ ਕਿੱਥੇ ਹੋਣੀ ਚਾਹੀਦੀ ਹੈ, ਉਹ ਇਹੀ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਥ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਸੋ ਸਾਰਾ ਸਿੱਖ ਰੈਵੋਲੂਸ਼ਨ ਔਰ ਗੁਰੂ ਗ੍ਰੰਥ ਸਾਹਿਬ ਜੀ ਚ ਗੁਰੂ ਸਾਹਿਬ ਤੋਂ ਪਹਿਲਾਂ ਹੋਏ ਉਹ ਸਾਰੀ ਭਗਤ ਜਨ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਸ਼ੂਦਰ ਬਣਾਇਆ ਹੋਇਆ ਸੀ, ਉਹ ਭਗਤ ਨਾਮਦੇਵ ਜੀ ਹੋਣ, ਭਗਤ ਰਵਿਦਾਸ ਜੀ ਹੋਣ, ਭਗਤ ਕਬੀਰ ਜੀ ਹੋਣ, ਭਗਤ ਸਦਨਾ ਜੀ ਹੋਣ, ਭਗਤ ਸੈਨ ਜੀ ਹੋਣ, ਇਹ ਸਾਰੇ ਉਹ ਨੇ ਜਿਹੜੇ ਉਹਨਾਂ ਨੇ ਸ਼ੂਦਰ ਦੇ ਉਸ ਕੈਟਾਗਰੀ ਦੇ ਵਿੱਚ ਰੱਖੇ ਹੋਏ ਸੀ। ਪਰ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਚੋਂ ਤੋਹਫਾ ਜਦੋਂ ਅੱਜ ਅਸੀਂ ਸਿਰ ਝੁਕਾਉਂਦੇ ਹਾਂ, ਤੇ ਜਿੱਥੇ ਇਹ ਬ੍ਰਾਹਮਣਵਾਦ ਨੂੰ ਨਕਾਰਦਾ ਸਾਰਾ ਫਲਸਫਾ ਗੁਰਮਤ ਦਾ, ਜਿਹਨੂੰ ਗੁਰੂ ਸਾਹਿਬ ਨੇ ਫੱਕੜ ਜਾਤੀ ਫੱਕੜ ਨਾਓ ਸਭਨਾ ਜੀਆਂ ਇੱਕਾ ਨਾਓ, ਕਿ ਇਹ ਬਿਲਕੁਲ ਕੰਡੈਮਨੇਬਲ ਹੈ ਜ਼ਾਤ ਸਿਸਟਮ। ਔਰ 20ਵੀਂ ਸਦੀ ਦੇ ਵਿੱਚ ਜਿਸ ਸ਼ਖਸੀਅਤ ਨੇ ਦਲਿਤ ਵਰਗ ਨੂੰ ਨਾ ਸਿਰਫ ਉਹਨਾਂ ਦੀ ਪਛਾਣ ਦੇ ਲਈ ਸੰਘਰਸ਼ ਕੀਤਾ, ਉਸ ਸਮੱਸਿਆ ਨੂੰ ਸਮਝਿਆ, ਕਿਉਂਕਿ ਵੱਡੀ ਜਿਹੜੀ ਗੱਲ ਅੱਜ ਸਾਡੇ ਸਿੱਖ ਸਮਾਜ ਦੇ ਵਿੱਚ ਅਸੀਂ ਦੇਖ ਰਹੇ, ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ, ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ, ਸਭ ਤੋਂ ਮੁਸ਼ਕਲ ਕੰਮ ਹੈ ਇੱਕ ਵੱਡੇ ਤਬਕੇ ਨੂੰ ਸਮਝਾਉਣਾ ਜਾਂ ਉਹਨਾਂ ਦੀ ਸਮਝ ਤੋਂ ਜਿਹੜੀ ਗੱਲ ਪਰੇ ਹੈ ਕਿ ਬ੍ਰਾਹਮਣਵਾਦ ਕਿੰਨਾ ਵੱਡਾ ਦੁਸ਼ਮਣ ਹੈ, ਉਹ ਕਿਸ ਅੰਦਾਜ਼ ਦੇ ਵਿੱਚ ਅੱਡ-ਅੱਡ ਤਰੀਕਿਆਂ ਦੇ ਨਾਲ, ਜਿਵੇਂ ਇਸ ਵਾਇਰਸ ਦਾ ਕਰੋਨਾ ਦਾ ਜ਼ਿਕਰ ਹੈ ਕਿ ਜੀ 3 ਵਾਰ ਮਿਊਟੇਟ ਇਧਰੋਂ ਵੀ ਪੈ ਜਾਂਦੀ ਹੈ, ਉਧਰੋਂ ਵੀ ਹੈ, RNA ਨੂੰ ਜਾ ਕੇ ਡਿਸਟਰੋਏ ਕਰਦੀ ਹੈ। ਸੋ ਬ੍ਰਾਹਮਣਵਾਦ ਨੇ ਤੁਹਾਨੂੰ ਐਜੂਕੇਸ਼ਨ ਤੋਂ ਡਿਪਰਾਈਵ ਕੀਤਾ, ਤੁਹਾਡੇ ਮੁੱਢਲੇ ਜਿਹੜੀ ਡਿਗਨਿਟੀ ਹੈ ਇਨਸਾਨ ਹੋਣ ਦੀ, ਉਸ ਤੋਂ ਕੱਢ ਕੇ ਉਹ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ ਕਿ ਤੁਸੀਂ ਉਸ ਗੁਲਾਮੀ ਨੂੰ ਹੀ ਇੰਜੋਏ ਕਰਨਾ ਸ਼ੁਰੂ ਕਰ ਦਿਓ, ਜਿਹੜਾ ਹਾਲ 3,500 ਸਾਲ ਤੋਂ ਸ਼ੂਦਰਾਂ ਦਾ ਸੀ, ਜਾਂ ਜਿਹੜਾ ਅੱਜ ਵੱਡੇ ਹਿੱਸੇ ਸਿੱਖਾਂ ਦਾ ਹੈ ਕਿ ਉਹ ਬ੍ਰਾਹਮਣਾਂ ਦੀ ਗੁਲਾਮੀ ਨੂੰ ਹੀ ਜਿਹੜਾ ਉਹ ਸਮਝਦੇ ਨੇ ਵੀ ਸਾਡਾ ਫੇਟ ਹੀ ਇਹ ਹੈ। ਸੋ ਡਾਕਟਰ ਅੰਬੇਦਕਰ ਔਰ ਇਹਨਾਂ ਦੇ ਨਾਲ ਜੁੜਿਆ ਹੋਇਆ ਬਾਬਾ ਫੂਲ ਕੇ ਔਰ ਦੂਸਰਾ ਸਾਰਾ ਇੱਕ ਰੈਵੋਲੂਸ਼ਨ ਹੈ। ਪਰ ਅੱਜ ਕਿਉਂਕਿ ਬੀਤੇ ਕੱਲ 14 ਅਪ੍ਰੈਲ ਨੂੰ ਹੀ ਡਾਕਟਰ BR ਅੰਬੇਦਕਰ, ਜਿਨ੍ਹਾਂ ਦਾ ਪੂਰਾ ਨਾਮ ਡਾਕਟਰ ਭੀਮ ਰਾਓ ਅੰਬੇਦਕਰ ਹੈ, ਉਹਨਾਂ ਦੀ ਬਰਥ ਐਨੀਵਰਸਰੀ ਵੀ ਸੀ। ਸੋ ਅਸੀਂ ਸਮੁੱਚੇ ਸਮਾਜ ਨੂੰ ਉਹਨਾਂ ਦੀ ਇਸ ਬਰਥ ਐਨੀਵਰਸਰੀ ਦੇ ਮੌਕੇ ਮੁਬਾਰਕਬਾਦ ਦਿੰਦੇ ਹਾਂ। ਔਰ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਜਿੱਥੇ ਉਹਨਾਂ ਨੇ ਇਸ ਬ੍ਰਾਹਮਣਵਾਦ ਦੀ ਸਮੱਸਿਆ ਨੂੰ ਸਮਝਿਆ। ਹਾਈਐਸਟ ਉਹਨਾਂ ਨੇ ਐਜੂਕੇਸ਼ਨ ਲਈ, ਜਿਸ ਨਿਊਯਾਰਕ ਸ਼ਹਿਰ 'ਚ ਅਸੀਂ ਬੈਠੇ ਹਾਂ, ਇੱਥੋਂ ਦੀ ਕੋਲੰਬੀਆ ਯੂਨੀਵਰਸਿਟੀ ਚੋਂ ਹੀ ਉਹਨਾਂ ਨੇ ਲਾਅ ਦੀ ਜਿਹੜੀ ਹੈ ਪੜ੍ਹਾਈ ਅੱਗੋਂ ਕੀਤੀ, ਔਰ ਅੱਜ ਵੀ ਉਹਨਾਂ ਦੇ ਦਿਨ ਨੂੰ ਇੱਥੇ ਯਾਦ ਵੀ ਕੀਤਾ ਜਾਂਦਾ ਹੈ। ਇੱਕ ਬਹੁਤ ਰੌਸ਼ਨ ਦਿਮਾਗ, ਜਿਹਨੂੰ ਸਰਦਾਰ ਕਪੂਰ ਸਿੰਘ ਸਾਚੀ ਸਾਖੀ 'ਚ ਜਿਹੜਾ 20ਵੀਂ ਸਦੀ ਦੇ ਮੋਸਟ ਉਸ ਖਿੱਤੇ ਦੇ ਰੌਸ਼ਨ ਦਿਮਾਗ ਬੰਦਿਆਂ ਦੇ ਵਿੱਚੋਂ ਗਿਣਦੇ ਨੇ। ਔਰ ਇਹਦਾ ਇੱਕ ਸੈਡ ਚੈਪਟਰ ਵੀ ਹੈ ਜਿਹੜਾ ਹਮੇਸ਼ਾ ਸਾਚੀ ਸਾਖੀ 'ਚ ਵੀ ਅਸੀਂ ਦੇਖਦੇ ਹਾਂ, ਹੋਰ ਪਾਸੇ ਵੀ ਡਿਸਕਸ ਹੁੰਦਾ ਹੈ, ਕਿ ਕਿਵੇਂ ਡਾਕਟਰ ਅੰਬੇਦਕਰ, ਜਿਹੜੇ ਕਿ ਬ੍ਰਾਹਮਣਵਾਦ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਲਈ ਪੂਰਾ ਯਤਨਸ਼ੀਲ ਸਨ। ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਇਹਨਾਂ ਦੇ ਵੇਦ ਔਰ ਸ਼ਾਸਤਰ ਇਹ ਤਬਾਹ ਨਹੀਂ ਕੀਤੇ ਜਾਂਦੇ, ਇਹ ਸਾੜੇ ਨਹੀਂ ਜਾਂਦੇ, ਉਹਨਾਂ ਨੇ ਤਾਂ ਇੱਕ ਦਿਨ ਮਿੱਥਿਆ ਜਿੱਦਣ ਨੂੰ ਅੱਗ ਲਾਈ ਜਾਂਦੀ ਸੀ ਉਹਨਾਂ ਨੂੰ, ਉਹਨਾਂ ਨੇ ਕਿਹਾ ਵੀ ਸਾਡਾ ਭਲਾ ਨਹੀਂ ਹੋਣਾ। ਔਰ ਉਹਨਾਂ ਨੇ ਕਿਹਾ ਵੀ ਮੈਂ ਇਹ ਹਿੰਦੂ ਰਹਿਣਾ ਹੀ ਨਹੀਂ ਚਾਹੁੰਦਾ, ਮੈਂ ਜਿਹੜਾ ਉਸ ਧਰਮ ਜਿੱਥੇ ਸਾਨੂੰ ਡਿਗਨਿਟੀ ਹੋਏ, ਬਰਾਬਰੀ ਹੋਏ, ਸਾਡਾ ਆਨਰ ਹੋਏ। ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਇੱਕ ਸਟੇਜ ਦੇ ਉੱਤੇ ਉਹ ਸਿੱਖ ਧਰਮ ਵੱਲ ਝੁਕੇ, ਉਹਨਾਂ ਨੇ ਜਿਹੜਾ ਆਪਣੇ ਭਣੇਵੇਂ ਨੂੰ ਵੀ ਅੰਮ੍ਰਿਤ ਛਕਾਇਆ, ਖੁਦ ਵੀ ਉਹ ਮੰਜੀ ਸਾਹਿਬ ਦਰਬਾਰ ਸਾਹਿਬ ਆਏ। ਪਰ ਇੱਕ ਦੁਖਦ ਚੈਪਟਰ ਹੈ ਜਿਸ ਦੇ ਵੱਖ-ਵੱਖ ਪਹਿਲੂ ਡਿਸਕਸ ਹੁੰਦੇ ਨੇ, ਔਰ ਮੈਂ ਟਾਈਮ ਰੈਸਟ੍ਰੇਂਟ ਨੂੰ ਦੇਖਦੇ ਹਾਂ ਉਹਦੇ 'ਚ ਨਹੀਂ ਜਾਵਾਂਗਾ। ਪਰ ਉਹਦੇ 'ਚ ਇੱਕ ਪਾਰਟ ਜਿਹਦੇ ਲਈ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੂੰ ਜਿਹੜਾ ਉਹ ਦੋਸ਼ੀ ਠਹਿਰਾਇਆ ਜਾਂਦਾ ਹੈ ਕਿ ਉਹਨਾਂ ਨੇ ਬੇਸ਼ੱਕ ਇਨੀਸ਼ੀਅਲੀ ਇਸ ਆਈਡੀਆ ਨੂੰ ਵੈਲਕਮ ਕੀਤਾ, ਪਰ ਵਕਤ ਪਾ ਕੇ ਉਹ ਉਸ ਪ੍ਰਤੀ ਆਈਡੀਆ ਪ੍ਰਤੀ ਇੰਨੀ ਗਰਮਜੋਸ਼ੀ ਨਹੀਂ ਦਿਖਾਈ, ਕਿਉਂਕਿ ਉਹਨਾਂ ਨੂੰ ਲੱਗਾ ਵੀ ਇਹ ਨਾ ਹੋਏ ਵੀ ਜੇ ਡਾਕਟਰ ਅੰਬੇਦਕਰ ਸਿੱਖ ਧਰਮ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਨਾਲ 9 ਕਰੋੜ ਦਲਿਤ, ਜਦੋਂ ਜਿਹੜੀ ਕਿ ਉਸ ਵੇਲੇ ਆਬਾਦੀ 9 ਕਰੋੜ ਸੀ, ਉਹ ਵੀ ਸਿੱਖੀ ਚਾਹਣਗੇ, ਔਰ ਫਿਰ ਜਿਹੜੀ ਹੈ ਸ਼ਾਇਦ ਸਾਡੀ ਲੀਡਰਸ਼ਿਪ ਨੂੰ ਖਤਰਾ ਹੋਏ। ਲੇਕਿਨ ਉਹਨਾਂ ਨੇ ਜਿਹੜਾ ਆਪਣਾ ਸਟਰਗਲ ਜਾਰੀ ਰੱਖੀ। ਔਰ ਇੱਕ ਸਟੇਜ ਤੇ ਜਦੋਂ ਗਾਂਧੀ ਨੂੰ ਵੀ ਇਹ ਲੱਗਾ ਕਿ ਵੀ ਇਹ ਤਾਂ ਸਾਡੇ ਹੱਥੋਂ ਹੀ ਨਾ ਨਿਕਲ ਜਾਣ,
ਉਹਨੇ ਇੱਕ ਵਰਤ ਰੱਖ ਦਿੱਤਾ ਪੂਨੇ ਦੇ ਵਿੱਚ ਕਿ ਵੀ ਉਹ ਮੈਂ ਮਰ ਜਾਣਾ ਹੈ ਔਰ ਮੈਂ ਇਹ ਦਲਿਤ ਸਾਡੇ ਹਿੰਦੂ ਸਮਾਜ ਦਾ ਹਿੱਸਾ ਨੇ ਔਰ ਦਲਿਤਾਂ ਦੇ ਖਿਲਾਫ ਹਿੰਸਾ ਦਾ ਦੌਰਾ ਸ਼ੁਰੂ ਹੋਇਆ। ਉਹਦੇ ਚੋਂ 1930s ਦਾ ਪੂਨਾ ਪੈਕਟ ਨਿਕਲਿਆ ਜਿਸ ਨੂੰ ਹਮੇਸ਼ਾ ਹੀ ਜਿਹੜਾ ਰਿਗਰੈਟ ਕੀਤਾ ਜਾਂਦਾ ਹੈ। ਪਰ ਉਸ ਵੇਲੇ ਡਾਕਟਰ ਅੰਬੇਦਕਰ ਬਿਹਤਰ ਜਾਣਦੇ ਨੇ ਕਿ ਉਹਨਾਂ ਨੇ ਕਿਹਨਾਂ ਹਾਲਾਤਾਂ 'ਚ ਪੈਕਟ ਕੀਤਾ। ਸੋ ਉਹ ਹਿੰਦੂ ਫੋਰਡ 'ਚ ਹੀ ਰਹੇ, ਇਸ ਲਈ ਜਿਹੜਾ ਬੇਸ਼ੱਕ ਉਹਨਾਂ ਦਾ ਸੈਪਰੇਟ ਇਲੈਕਟੋਰੇਟ ਉਸ ਅੰਦਾਜ਼ 'ਚ ਨਹੀਂ ਮੰਨਿਆ ਗਿਆ ਜਿਵੇਂ ਹੋਰ ਕੌਮਾਂ ਦਾ ਸੀ, ਸਿੱਖਾਂ ਜਾਂ ਮੁਸਲਮਾਨਾਂ ਦਾ, ਪਰ ਹਿੰਦੂਆਂ ਦੀਆਂ ਸੀਟਾਂ 'ਚੋਂ ਹੀ 1/4 ਦੇਣ ਦਾ ਕਾਂਗਰਸ ਨੇ ਫੈਸਲਾ ਕੀਤਾ ਔਰ ਇਸੇ ਤਰ੍ਹਾਂ ਉਹ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਵੀ ਜਿਹੜੇ ਨੇ ਉਹ ਚੇਅਰਪਰਸਨ ਬਣੇ। ਹਾਲਾਂਕਿ ਹਕੀਕਤ ਇਹ ਹੈ ਕਿ ਈਵਨ ਉਸ ਅਸੈਂਬਲੀ ਦੇ ਵਿੱਚ ਵੀ ਕਿਉਂਕਿ ਮੈਜੋਰਿਟੀ ਦੇ ਨਾਲ ਕੋਈ ਵੀ ਜਿਹੜੀ ਹੈ ਕਾਂਸਟੀਟਿਊਸ਼ਨ ਦੀ ਮੱਦ ਪਾਸ ਹੁੰਦੀ ਸੀ, ਮੈਜੋਰਿਟੀ ਕਾਂਗਰਸ ਦੇ ਬੰਦਿਆਂ ਦੀ ਸੀ, ਹਿੰਦੂਆਈਜ਼ ਲੋਕਾਂ ਦੀ ਸੀ। ਸੋ ਉੱਥੇ ਉਹਨਾਂ ਦੀ ਬਹੁਤੀ ਪੇਸ਼ ਨਹੀਂ ਗਈ ਔਰ ਨਤੀਜੇ ਦੇ ਤੌਰ ਤੇ ਉਹ ਪਹਿਲੇ ਲਾਅ ਮਿਨਿਸਟਰ ਵੀ ਬਣੇ, ਪਰ ਉਹਨਾਂ ਨੇ ਫਿਰ ਛੱਡੀ ਵੀ ਹਕੂਮਤ, ਫਿਰ ਉਹਨਾਂ ਨੂੰ ਹਰਾਇਆ ਗਿਆ ਕਾਂਗਰਸ ਵੱਲੋਂ। ਲੇਕਿਨ ਮਰਨ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਵੀ ਮੈਂ ਹਿੰਦੂ ਦੇ ਤੌਰ ਤੇ ਨਹੀਂ ਮਰਨਾ ਚਾਹੁੰਦਾ, ਮੈਂ ਜਿਹੜਾ ਹੈ ਉਹ ਆਪਣਾ ਧਰਮ ਪਰਿਵਰਤਨ ਕਰ ਰਿਹਾ। ਔਰ ਉਹਨਾਂ ਨੇ ਆਪਣੇ 50,000 ਫਾਲੋਅਰਸ ਦੇ ਨਾਲ ਨਾਗਪੁਰ ਦੇ ਵਿੱਚ ਬੁੱਧ ਧਰਮ ਜਿਹੜਾ ਹੈ ਉਹ ਅਡਾਪਟ ਕੀਤਾ। ਸੋ ਉਹਨਾਂ ਦੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਔਰ ਉਹਨਾਂ ਦੀਆਂ ਲਿਖਤਾਂ ਖਾਸ ਤੌਰ ਤੇ ਜਿਵੇਂ ਉਹਨਾਂ ਨੇ ਬ੍ਰਾਹਮਣਵਾਦ ਨੂੰ ਐਕਸਪੋਜ਼ ਕੀਤਾ ਹੈ ਔਰ ਕੀ ਮਾਈਟ ਕਿਵੇਂ ਕਿਸ ਮਾਈਟ ਨਾਲ ਬ੍ਰਾਹਮਣਾਂ ਨੇ ਕੁਚਲਿਆ ਹਰ ਇੱਕ ਨੂੰ, ਉਹ ਮੈਂ ਸਮਝਦਾ ਵੀ ਹਰ ਇੱਕ ਨੂੰ ਪੜ੍ਹਨਾ ਚਾਹੀਦਾ। ਸੋ ਅਸੀਂ ਉਹਨਾਂ ਦੇ ਇਸ ਜਨਮ ਦਿਨ ਦੇ ਮੌਕੇ ਜਿਹੜਾ ਜਿੱਥੇ ਮੁਬਾਰਕ ਦਿੰਦੇ ਆ ਉੱਥੇ ਅਸੀਂ ਇਹ ਸਮਝਦੇ ਹਾਂ ਕਿ ਲੜਾਈ ਆਈਡੀਆਜ਼ ਦੀ ਹੁੰਦੀ ਹੈ ਔਰ ਹਿੰਦੂਤਵੀ ਜਿਨ੍ਹਾਂ ਨੇ ਅੱਜ ਜਿੱਥੇ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਹੋਇਆ ਹੈ, ਜਿੱਥੇ ਉਸ ਆਵਾਜ਼ ਨੂੰ ਜਿਹੜੀ ਗੁਰੂ ਨਾਨਕ ਦੀ ਆਵਾਜ਼ ਜਿਸ ਪ੍ਰਥਾਇਆ ਅਲਾਮਾ ਇਕਬਾਲ ਨੇ ਕਿਹਾ ਕਿ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से, ਉਹ ਆਵਾਜ਼ ਜਿਹੜੀ ਬ੍ਰਾਹਮਣਵਾਦ ਦੇ ਜ਼ਾਤ ਪਾਤ ਨੂੰ ਨਕਾਰਦੀ ਹੈ, ਜਿਹੜੀ ਉਹਨਾਂ ਨੂੰ ਤਾਕਤ ਦਿੰਦੀ ਹੈ, ਕਿਰਪਾਨ ਦਿੰਦੀ ਹੈ, ਐਜੂਕੇਸ਼ਨ ਦਿੰਦੀ ਹੈ, ਜਿਨ੍ਹਾਂ ਨੂੰ ਬ੍ਰਾਹਮਣ ਨੇ ਸ਼ੂਦਰ ਬਣਾਇਆ ਹੋਇਆ ਸੀ। ਜਿੱਥੇ ਸਿੱਖਾਂ ਨੂੰ ਵੀ ਪਿਛਲੇ 5.5 ਸਦੀਆਂ ਤੋਂ ਬ੍ਰਾਹਮਣਵਾਦ ਨੇ ਆਪਣੇ ਅੱਡ-ਅੱਡ ਢੰਗਾਂ ਨਾਲ ਕਹਿਰ ਦਾ ਸ਼ਿਕਾਰ ਬਣਾਇਆ ਹੋਇਆ ਹੈ। ਜੂਨ 84 ਦੇ ਹਮਲੇ ਵੇਲੇ ਜਦੋਂ ਇਹ ਲਾਈਨਾਂ ਆਈਆਂ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਤੇ ਆਈਡੀਆਜ਼ ਦੀ ਗੱਲ ਸੀ। ਇਸੇ ਤਰ੍ਹਾਂ ਡਾਕਟਰ ਅੰਬੇਦਕਰ ਜਿਨ੍ਹਾਂ ਦੇ ਜਿਉਂਦੇ ਜੀ ਵੀ ਉਹਨਾਂ ਨੂੰ ਡਿਮੋਨਾਈਜ਼ ਕਰਨ ਦੀ ਕੋਸ਼ਿਸ਼ ਇਹਨਾਂ ਪਾਰਟੀਆਂ ਧਿਰਾਂ ਵੱਲੋਂ ਕੀਤੀ ਗਈ, ਹਾਲਾਂ ਉਹ ਇਹਨਾਂ ਦੇ ਇਹਨਾਂ ਚੈਲੰਜਸ ਨੂੰ ਸਮਝਦੇ ਸੀ, ਪਰ ਬਾਅਦ ਦੇ ਵਿੱਚ ਇਹ ਇੱਕ ਮੂਵਮੈਂਟ ਬਣੀ ਪੂਰੀ। ਬੇਸ਼ੱਕ ਪਹਿਲਾਂ ਰਿਪਬਲਿਕਨ ਪਾਰਟੀ ਦੇ ਤੌਰ ਤੇ ਮਹਾਰਾਸ਼ਟਰ ਦੇ ਵਿੱਚ ਫਾਰਵਰਡ ਬਲਾਕ ਪਾਰਟੀ ਬਣੀ ਔਰ ਕਾਂਸ਼ੀ ਰਾਮ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਯੂਪੀ ਦੇ ਵਿੱਚ ਇਸ ਵਿਚਾਰਧਾਰਾ ਨੂੰ ਵੋਟ ਬੈਂਕ ਦੇ ਰਾਹੀਂ ਕੰਸੋਲੀਡੇਟ ਕੀਤਾ ਔਰ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ। ਇਹ ਠੀਕ ਹੈ ਕਿ ਮਾਇਆਵਤੀ ਅਲਟੀਮੇਟਲੀ ਉਸ ਰੈਵੋਲੂਸ਼ਨ ਨੂੰ ਅੱਗੇ ਕੈਰੀ ਨਹੀਂ ਕਰ ਸਕੀ ਔਰ ਉਹ ਇੱਕ ਕਰਪਸ਼ਨ ਦਾ ਦੌਰਾ ਵੀ ਉਹਦੇ ਚ ਆ ਗਿਆ। ਇਸ ਵੇਲੇ ਜਿਹੜੇ ਨੇ ਹੋਰ ਜਿਵੇਂ ਚੰਦਰ ਸ਼ੇਖਰ ਨਾਂ ਦਾ ਨੌਜਵਾਨ ਭੀਮ ਆਰਮੀ ਜਿਹਨੇ ਬਣਾਈ ਹੋਈ ਹੈ, ਉਹਨਾਂ ਵੱਲ ਲੋਕ ਹੋਪਸ ਨਾਲ ਦੇਖਦੇ ਨੇ ਔਰ ਉਹ ਲੋਕ ਜਿਹੜੇ ਅੱਜ ਵੀ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਇਹਨਾਂ ਦਾ ਜਿਹੜਾ ਖੁਦ ਉਹਨਾਂ ਦਾ ਸੰਬੰਧ ਉਸ ਖਿੱਤੇ ਦੇ ਨਾਲ ਸੀ ਡਾਕਟਰ ਅੰਬੇਦਕਰ ਦਾ, ਔਰ ਉੱਥੇ ਉਹ ਮੂਵਮੈਂਟ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹੀ ਔਰ ਪਿਛਲੇ ਪੀਰੀਅਡ ਦੇ ਵਿੱਚ ਉਹਨਾਂ ਨੇ ਇੱਕ ਹਿਸਟੋਰੀਕਲ ਦਿਨ ਜਿਹੜਾ ਕਿ ਜਦੋਂ ਕਿ ਉਹ ਫੌਜ ਜਿਹਦੇ ਚ ਦਲਿਤ ਵੱਡੀ ਗਿਣਤੀ ਚ ਸਨ ਅੰਗਰੇਜ਼ਾਂ ਦੇ ਪੀਰੀਅਡ ਚ, ਉਹਨਾਂ ਨੇ ਬ੍ਰਾਹਮਣਾਂ ਔਰ ਰਾਜਪੂਤਾਂ ਦੀ ਫੌਜ ਨੂੰ ਜਿਹੜਾ ਉਹ ਡਿਫੀਟ ਕੀਤਾ ਸੀ। ਕੋਰਾਰੇ ਗਾਉਂ ਜਾਂ ਇਸ ਕਿਸਮ ਦਾ ਨਾਂ ਹੈ ਜਿੱਥੇ ਕਿ ਉਹਨਾਂ ਦਾ ਵੱਡਾ ਇਕੱਠ ਹੋਇਆ। ਉਸ ਦੇ ਵਿੱਚ ਦਲਿਤ ਭਾਈਚਾਰੇ ਦੇ ਲੀਡਰਾਂ ਦੀਆਂ ਤਕਰੀਰਾਂ, ਉਹਦੇ ਚ ਮੈਨੂੰ ਯਾਦ ਹੈ ਸਰ ਸਿਮਰਨਜੀਤ ਸਿੰਘ ਮਾਨ ਵੀ ਜਾ ਕੇ ਸ਼ਾਮਲ ਹੋਏ ਸੀ। ਬਹੁਤ ਵੱਡਾ ਇਕੱਠ ਸੀ ਔਰ ਉਹਨੂੰ ਕਿਵੇਂ ਹਿੰਦੂ ਤਵੀਆਂ ਨੇ ਭੜਕਾ ਕੇ ਖੁਦ ਇਨੀਸ਼ੀਏਟ ਵਾਇਲੈਂਸ ਕੀਤੀ ਔਰ ਉਹਦੇ ਆਧਾਰ ਦੇ ਉੱਤੇ ਫਿਰ ਕਿਵੇਂ ਦਲਿਤ ਭਾਈਚਾਰੇ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਸੀ, ਫੜਨਵੀਸ ਜਿਹੜਾ ਇਹ ਚੀਫ ਮਿਨਿਸਟਰ ਸੀ, ਕਿਵੇਂ ਉਹਨਾਂ ਨੇ ਉੱਥੇ ਹਰਾਸ ਕੀਤਾ, ਝੂਠੇ ਕੇਸ ਬਣਾਏ ਔਰ ਉਹਨਾਂ ਕੇਸਾਂ ਦੇ ਵਿੱਚ ਈਵਨ ਉਹਨਾਂ ਨੇ ਡਾਕਟਰ B.R. ਅੰਬੇਦਕਰ ਦੀ ਗ੍ਰੈਂਡ ਡਾਟਰ ਜਿਸ ਦੇ ਨਾਲ ਵਿਆਹੀ ਹੋਈ ਹੈ ਸੱਜਣ ਨਾਲ, ਜਿਹੜਾ ਬੜਾ
ਰੋਸ਼ਨ ਦਿਮਾਗ ਇੰਟੈਲੈਕਚੁਅਲ ਹੈ, ਉਸ ਦੇ ਖਿਲਾਫ ਵੀ ਜਿਹੜਾ ਕੇਸ ਰਜਿਸਟਰ ਕੀਤਾ। ਉਹਨਾਂ ਦਾ ਨਾਂ ਜਿਹੜਾ ਆਨੰਦ ਟੈਲਟੁੰਬੇ ਹੈ ਔਰ ਉਹ ਵੈਲ ਨੋਨ ਐਕਟਿਵਿਸਟ ਨੇ ਔਰ ਉਹਨਾਂ ਨੇ ਦੋਤੀ ਜਿਹੜੀ ਹੈ ਡਾਕਟਰ ਅੰਬੇਦਕਰ ਦੀ, ਉਹਨਾਂ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਔਰ ਉਹਨਾਂ ਦੇ ਖਿਲਾਫ ਵੀ ਕੇਸ ਔਰ ਬਾਅਦ ਚ ਉਹਨਾਂ ਦੇ ਘਰਾਂ ਤੇ ਛਾਪੇ, ਕੰਪਿਊਟਰ ਚੁੱਕ ਕੇ ਲੈ ਜਾਣਾ, ਮਾਓਵਾਦੀਆਂ ਦੇ ਨਾਲ ਉਸ ਦਾ ਸੰਬੰਧ ਜੋੜਨਾ। ਔਰ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਪਟਿਆਲਾ ਘਟਨਾ ਦੀ ਆੜ ਦੇ ਵਿੱਚ ਥਾਂ ਸਿੱਖ ਐਕਟਿਵਿਸਟ ਜਿਹੜੇ ਸੋਸ਼ਲ ਮੀਡੀਆ ਤੇ ਆਪਣੇ ਵਿਊ ਦਿੰਦੇ ਨੇ, ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ, ਔਰ ਦੇਖੋ ਅਦਾਲਤਾਂ ਕਿਵੇਂ ਆਪਣੇ ਸਿਆਸੀ ਆਕਾਵਾਂ ਨੂੰ ਉਹਨਾਂ ਦੇ ਹੁਕਮਾਂ ਦੇ ਉੱਤੇ ਤਾਮੀਲ ਕਰ ਰਹੀਆਂ। ਈਵਨ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਸੀ ਕਿ ਭਾਈ ਜਿਹੜੇ ਵਾਰੰਟ ਕੱਢੇ ਹੋਏ ਨੇ ਆਨੰਦ ਟੈਲਟੁੰਬੇ ਦੇ, ਇਹਨਾਂ ਨੂੰ ਹਾਲ ਦੀ ਘੜੀ ਕਿਉਂਕਿ ਕਰੋਨਾ ਵਾਇਰਸ ਦੇ ਥੱਲੇ ਪ੍ਰਿਜ਼ਨਰ ਛੱਡੇ ਜਾ ਰਹੇ ਨੇ ਥਾਂ ਥਾਈਂ, ਔਰ ਇਸ ਸਾਰੇ ਦੇ ਵਿੱਚ ਜਿਹੜਾ ਇਹ ਨਾ ਕੀਤਾ। ਪਰ ਉਹਨਾਂ ਨੇ ਕਿਹਾ ਜੀ ਨਹੀਂ, ਇਹ ਆਪਣੇ ਆਪ ਨੂੰ ਸਰੈਂਡਰ ਕਰੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਹਿਰਾਸਤ ਦੇ ਵਿੱਚ ਲਿਆ। ਔਰ ਇਸ ਬਾਰੇ ਜਿਹੜਾ ਮੈਂ ਦੇਖ ਰਿਹਾ ਵੀ ਕੱਲ ਵੈਨਕੂਵਰ ਦੇ ਵਿੱਚ ਇੱਕ ਕਾਰ ਰੈਲੀ ਵੀ ਕੱਢੀ ਗਈ ਹੈ ਔਰ ਇਹਦੀ ਜਿਹੜਾ ਉਹਨਾਂ ਨੇ ਸਰ ਗੁਰਪ੍ਰੀਤ ਸਿੰਘ ਜਿਹੜੇ ਅਕਸਰ TV 84 ਤੇ ਵੀ ਗੱਲ ਕਰਦੇ ਨੇ ਔਰ ਖੁਦ ਜਰਨਲਿਸਟ ਨੇ, ਉਹਨਾਂ ਨੇ ਇਹ ਸਟੋਰੀ ਸਾਨੂੰ ਭੇਜੀ ਹੈ ਜਿਸ ਦਾ ਟਾਈਟਲ ਹੀ ਹੈ ਕਾਰ ਰੈਲੀ ਟੇਕਨ ਆਊਟ ਅਗੇਂਸਟ ਸਟੇਟ ਵਾਇਲੈਂਸ ਐਂਡ ਰਿਪਰੈਸ਼ਨ ਆਫ ਮਾਈਨੋਰਿਟੀਜ਼ ਇਨ ਇੰਡੀਆ। ਔਰ ਜਿਹੜੀ ਰਿਪਰੈਸ਼ਨ ਚੱਲ ਰਹੀ ਹੈ ਉਹਦੇ ਬਿਗਨਿੰਗ ਹੀ ਹੈ on the birth anniversary of a towering social justice activist and an architect of Indian Constitution, Dr. Ambedkar. Members and supporters of Indians abroad for Pluralist India took out a car rally outside the Indian consulate in Vancouver on Tuesday, April 14. यानी पिछले कल ਜਿਹੜਾ ਕਿ ਡਾਕਟਰ ਅੰਬੇਦਕਰ ਦਾ ਜਨਮ ਦਿਨ ਸੀ, ਇਹ ਇੱਕ ਵੱਡੀ ਰੈਲੀ ਕਿਉਂਕਿ ਉਹਦੇ ਚ ਉਹਨਾਂ ਨੇ ਜਿਹੜੇ ਉੱਥੇ ਪਾਬੰਦੀਆਂ ਨੇ 6-6 ਮੀਟਰ ਦਾ ਡਿਸਟੈਂਸ, ਕਾਰ ਚ ਕੱਲਾ ਬੰਦਾ ਹੀ ਸੀ, ਪਰ ਵੱਡੀ ਗਿਣਤੀ ਚ ਜਿਹੜੇ ਉਹਨਾਂ ਨੇ ਜਿਹੜਾ ਉਹ ਕਾਰ ਰੈਲੀ ਕੀਤੀ ਔਰ ਉਹਦੇ ਚ ਉਹਨਾਂ ਨੇ ਖਾਸ ਤੌਰ ਤੇ ਜਿੱਥੇ ਡਾਕਟਰ ਅੰਬੇਦਕਰ ਨੂੰ ਯਾਦ ਕੀਤਾ, ਉੱਥੇ ਉਹਨਾਂ ਨੇ ਕਿਹਾ ਕਿ ਕਿਵੇਂ ਆਨੰਦ ਟੈਲਟੁੰਬੇ ਜਿਹਨਾਂ ਨੂੰ ਫੜਿਆ ਗਿਆ, ਉਸ ਦੇ ਖਿਲਾਫ ਉਹਨਾਂ ਨੇ ਕਿਹਾ ਵੀ he was forced to surrender under motivated charges for merely questioning the power through his critical writings। ਔਰ ਇਹ ਉਹ ਸੱਜਣ ਨੇ ਆਨੰਦ ਟੈਲਟੁੰਬੇ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ, 50 ਤੋਂ ਜ਼ਿਆਦਾ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਇੰਟਰਨੈਸ਼ਨਲੀ ਮੰਨੀਆਂ ਜਾਂਦੀਆਂ ਨੇ, ਸੈਂਕੜੇ ਆਰਟੀਕਲ ਉਹਨਾਂ ਦੇ ਜਿਹੜੀਆਂ ਨੇ ਅੱਡ-ਅੱਡ ਥਾਵਾਂ ਦੇ ਉੱਤੇ ਪਬਲੀਕੇਸ਼ਨ ਦੇ ਵਿੱਚ ਛਪਦੀਆਂ ਨੇ। ਔਰ ਇਹ ਜਿਹੜਾ ਔਰ ਇਹਨਾਂ ਨੇ ਇਸ ਪ੍ਰੈਸ ਰਿਲੀਜ਼ ਦੇ ਵਿੱਚ ਇਹ ਕਿਹਾ ਕਿ ਵੀ ਇੱਕ ਪਾਸੇ ਕੋਰੋਨਾ ਵਾਇਰਸ ਦੀ ਲਾਈਨ ਹੈ ਔਰ ਲੇਕਿਨ ਦੂਸਰੇ ਪਾਸੇ ਜਿਹੜਾ ਉਹਨਾਂ ਨੇ ਇਹੀ ਨਹੀਂ ਕਿ ਵੀ ਉਹਨਾਂ ਨੂੰ ਚੁੱਕਿਆ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ GN ਸਾਈਂ ਬਾਬਾ, ਉਹਨਾਂ ਨੂੰ ਵੀ ਜਿਹੜਾ ਇਸ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕਿਹਾ ਵੀ in the meantime Muslims and Sikhs continue to be demonized. The right-wing media has been trying to portray them as spreaders of COVID-19, citing huge gatherings in their religious places, even as Hindus and BJP leaders too had several big congregations during the past several days. So ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸਾਰਾ ਪਾਰਟ ਹੈ, ਇਹ ਉਹਨਾਂ ਨੇ ਜਿੱਥੇ ਸਿੱਖਾਂ ਔਰ ਮੁਸਲਮਾਨਾਂ ਨੂੰ COVID-19 ਦੀ ਆੜ ਦੇ ਵਿੱਚ ਟਾਰਗੇਟ ਕੀਤਾ ਹੋਇਆ, ਉਹਦੇ ਚ ਉਹਨਾਂ ਨੇ ਦਲਿਤ ਭਾਈਚਾਰੇ ਨੂੰ ਵੀ ਉਹਨਾਂ ਦੀ ਡਾਇਰੈਕਟ ਜਿਹੜੀ ਆ ਉਹ ਪਰਸੀਕਿਊਸ਼ਨ ਦਾ ਦੌਰ ਇੱਕ ਵਾਰ ਫੇਰ ਸ਼ੁਰੂ ਕੀਤਾ। ਔਰ ਇੰਨੇ ਵੱਡੇ ਬੰਦੇ ਦਾ ਜਿਹੜਾ ਡਾਇਰੈਕਟਲੀ ਰਿਲੇਟਡ ਹੈ ਡਾਕਟਰ ਅੰਬੇਦਕਰ ਦੀ ਗ੍ਰੈਂਡ ਡਾਟਰ ਦੇ ਨਾਲ, ਜਿਹੜਾ ਮੈਰਿਡ ਬੰਦਾ ਹੈ, ਜਿਹੜਾ ਇੱਕ ਵੱਡਾ ਸਕਾਲਰ ਹੈ ਇੰਟਰਨੈਸ਼ਨਲ ਲੈਵਲ ਦਾ, ਉਹਨਾਂ ਨੂੰ ਫੜਨਾ ਇਹ ਦੱਸਦਾ ਕਿ ਭਾਈ ਕਿਸ ਹੱਦ ਤੱਕ ਜਾ ਕੇ ਇਹ ਹੁਣ ਜਿਹੜੇ ਨੇ ਹਿੰਦੂਤਵਾ ਦੇ ਏਜੰਡੇ ਨੂੰ ਲਾਗੂ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਸੇ ਦੇ ਨਾਲ ਅਸੀਂ ਛੋਟੇ ਜਿਹੇ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਵਿਊਅਰਸ ਅਸੀਂ ਜਿਹੜੇ ਤੁਹਾਡੀਆਂ ਸਾਨੂੰ ਮੈਸੇजेस ਆਏ ਨੇ, ਕੁਝ ਤੁਹਾਡੇ ਸੁਝਾਅ ਆਏ ਨੇ ਜਾਂ ਜਿਹੜੇ ਤੁਹਾਡੇ ਪ੍ਰਤੀਕਰਮ ਨੇ, ਉਹ ਵੀ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਸਾਂਝੇ ਕਰਾਂਗੇ ਇਸ ਸ਼ੋਅ ਦੇ ਵਿੱਚ। ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।